ਉਹ ਮੈਨੂੰ ਕਹਿੰਦਾ ਰਿਹਾ ਰਾਮਦਾਸ ਯਾਰ ਬਖਸ਼ਿਸ਼ ਹੈ ਮੁਸਲਮਾਨਾਂ ਨੂੰ ਹੈ ਅੱਛਾ ਇਹ ਹਿੰਦੂਆਂ ਨੂੰ ਕੋਈ ਬਖਸ਼ਿਸ਼ ਨਹੀਂ ਅੱਛਾ ਯਾਰ ਤੂੰ ਮੁਸਲਮਾਨ ਹੋ ਜਾ ਅੱਛਾ ਮੈਂ ਨਹੀਂ ਆਦੀ ਸਾਹਿਬ ਹੈ ਨਹੀਂ ਗੱਲ ਬਖਸ਼ਿਸ਼ ਆਪਣੇ ਅਮਲਾਂ ਨੂੰ ਹੈ ਮਤਲਬ ਕਿਸੇ ਨੂੰ ਨਹੀਂ ਬਖਸ਼ਿਸ਼ ਇਹ ਤਕਰੀਬਨ ਤੁਹਾਨੂੰ ਪਤਾ ਹੈ ਕਿ ਸਾਰੇ ਪਿੰਡ ਇੱਕੋ ਜਿਹੇ ਨਹੀਂ ਸਾਰੇ ਮਹੱਲੇ ਇੱਕੋ ਜਿਹੇ ਨਹੀਂ ਸਾਰੇ ਘਰ ਇੱਕੋ ਜਿਹੇ ਨਹੀਂ ਕੋਈ ਨਾਂ ਦੱਸੋ ਉਹਨਾਂ ਦੇ ਜਿਹੜੇ ਤੁਹਾਡੇ ਜੀ ਗਵਾਚੇ ਆ ਜੀ ਮਾਮਾ ਮੇਰਾ ਸੀ ਬਾਬਾ ਰਾਮ ਫੁੱਫੀ ਮੇਰੀ ਸੀ ਉਮਰੀ ਦੇਵੀ ਔਰ ਤਾਏ ਚਾਚੇ ਸਨ ਸ਼ੋਲਾ ਰਾਮ ਸੀ ਤਾਇਆ ਗੰਡਾ ਰਾਮ ਸੀ ਚਾਚਾ ਅੱਛਾ ਤੁਸੀਂ ਤਾਂ ਬਿਲਕੁਲ ਬਾਰਡਰ ਦੇ ਲਾਗੇ ਹੋ ਤੁਹਾਡੇ ਕਿੰਨੇ ਕੁ ਖਾਨਦਾਨ ਰਹਿ ਗਏ ਤੇ ਕਿੰਨੇ ਕੁ ਚਲੇ ਗਏ ਤੋਰੀ ਗਏ ਅਸੀਂ ਰਹਿ ਗਏ ਤੁਸੀਂ ਰਹਿ ਗਏ ਸੀ ਇਕੱਲਾ ਤੁਹਾਡਾ ਪਰਿਵਾਰ ਰਹਿ ਗਿਆ ਸੀ ਜੀ ਸ਼ੋਲਾ ਰਾਮ ਅੱਛਾ ਮਲੂਖਾ ਰਾਮ ਹੂੰ ਭਗਤਾ ਹੂੰ ਇਹ ਰਾਮ ਦਿੱਤਾ ਅਸੀਂ ਜੀ ਛੋਟੇ ਛੋਟੇ ਭਰਾ ਸਾਂ ਪੰਜ ਛੇ ਅੱਛਾ ਵਾਲਦ ਸਾਡਾ ਕੱਲਾ ਸਿਵਾ ਭਾਈ ਕੋਈ ਨਹੀਂ ਸੀ। ਅੱਛਾ ਉਹਨੇ ਸੋਚਿਆ ਕਿ ਮੈਂ ਛੋਟੇ ਛੋਟੇ ਹਨ ਇਹਨਾਂ ਨੂੰ ਲੈ ਕੇ ਖੱਜਲ ਖਰਾਬ ਕਰਾਂਗਾ ਹੂੰ ਤੇ ਬੈਠੇ ਰਹਿੰਦੇ ਆ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੀ ਵੰਡ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਜਿਹੜੇ ਅਣਵੰਡੇ ਪੰਜਾਬ ਦੇ ਐਸੇ ਲੋਕ ਜਿਨ੍ਹਾਂ ਨੇ ਸਾਂਝਾ ਪੰਜਾਬ ਵੇਖਿਆ ਉਹਨਾਂ ਦੀਆਂ ਯਾਦਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਆ। ਅੱਜ ਅਸੀਂ ਬੈਠੇ ਹਾਂ ਸਿਆਲਕੋਟ ਦੀ ਧਰਤੀ ਤੇ ਔਰ ਤੁਸੀਂ ਮੇਰੀ ਬੈਕ ਸਾਈਡ ਤੇ ਵੇਖ ਹੀ ਚੁੱਕੇ ਹੋ ਕਿ ਸਿਆਲਕੋਟ ਦੇ ਵਿੱਚ ਸਾਡੀ ਜਿਹੜਾ ਗੁਰਦੁਆਰਾ ਸਾਹਿਬ ਆ ਬਾਬੇ ਦੀ ਬੇਰ ਇਤਿਹਾਸਕ ਗੁਰੂ ਘਰ ਇਹਦਾ ਵੀ ਇਤਿਹਾਸ ਹੈ। ਉੱਥੇ ਆਪਾਂ ਬੈਠੇ ਹਾਂ ਔਰ ਮੇਰੇ ਨਾਲ ਇੱਕ ਬਜ਼ੁਰਗ ਬੈਠੇ ਹੋਏ ਨੇ। ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਇਸ ਇਲਾਕੇ ਬਾਰੇ ਇਸ ਇਲਾਕੇ ਦੀ ਹਿਸਟਰੀ ਬਾਰੇ ਨਾਲ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਜਿਹੜੇ ਲੋਕ ਰਹਿ ਗਏ ਸੀ ਕਿਉਂਕਿ ਇਹਨਾਂ ਦਾ ਤਾਲੁਕ ਹਿੰਦੂ ਬਰਾਦਰੀ ਦੇ ਨਾਲ ਹੈ। ਸਾਡੇ ਹਿੰਦੂ ਵੀਰ ਇੱਥੇ ਕਿੰਨੇ ਕੁ ਲੋਕ ਰਹਿ ਗਏ ਸੀ ਕਿਸ ਤਰ੍ਹਾਂ ਉਹਨਾਂ ਨੇ ਸਰਵਾਈਵ ਕੀਤਾ 47 ਦੇ ਵਿੱਚ ਕਿਹੜੀਆਂ ਮੁਸ਼ਕਲਾਂ ਵੇਖੀਆਂ ਉਹ ਸਾਰੀ ਗੱਲਬਾਤ ਦੀ ਸਾਂਝ ਇਹਨਾਂ ਨਾਲ ਕਰਦੇ ਹਾਂ ਜੀ। ਹਾਂਜੀ ਬਾਬਾ ਜੀ ਕੀ ਹਾਲ ਚਾਲ ਹੈ ਜੀ ਗੁਰੂ ਦੀ ਕਿਰਪਾ ਜੀ ਠੀਕ ਠਾਕ ਨਾਂ ਕੀ ਤੁਹਾਡਾ ਨਾਮ ਮੇਰਾ ਜੀ ਰਾਮਦਾਸ ਰਾਮਦਾਸ ਤੁਹਾਡੇ ਪਿਤਾ ਜੀ ਦਾ ਵਾਲਦ ਸਾਹਿਬ ਤੁਹਾਡੇ ਦਾ ਗੋਦੜ ਰਾਮ ਜੀ ਅੱਛਾ ਦਾਦਾ ਜੀ ਦਾ ਨਾਮ ਯਾਦ ਆ ਜੀ ਕੀ ਨਾਮ ਸੀ ਉਹਨਾਂ ਦਾ ਰੁਗੜ ਰਾਮ ਜੀ ਕੀ ਨਾਮ ਸੀ ਰੁਗੜ ਰਾਮ ਰੁਗਨ ਰਾਮ ਜੀ ਹਾਂਜੀ ਅੱਛਾ ਨਾ ਸੁਸਾਦ ਮੇਰਾ ਦੇ ਦਿੰਦੇ ਹਾਂ ਅੱਛਾ ਇਹ ਦੱਸੋ ਕਿ ਇਸ ਵੇਲੇ ਤੇ ਆਪਾਂ ਸਿਆਲਕੋਟ 'ਚ ਬੈਠੇ ਆ ਹਾਂਜੀ ਕਿਆ ਤੁਸੀਂ ਇੱਥੋਂ ਦੇ ਵਸਿੰਦੇ ਹੋ ਜੀ ਮੈਂ ਸਿਆਲਕੋਟ ਦਾ ਹੁਣ ਵਿਸ਼ਿੰਦਾ ਹੀ ਸਮਝੋ ਹੁਣ 69 ਚ ਮੈਂ ਆਇਆ ਸੰਨ 69 'ਚ ਆਏ ਹੋ ਹਾਂਜੀ ਕਿਹੜਾ ਪਿੰਡ ਸੀ ਤੁਹਾਡਾ ਕਿੱਥੋਂ ਤੁਹਾਡਾ ਜਨਮ ਕਿੱਥੇ ਹੋਇਆ ਮੇਰਾ ਪਿੰਡ ਜੀ 4 ਸੈਕਟਰ ਹੈ ਬਾਰਡਰ ਤੇ ਅੱਛਾ ਉਹਦੇ ਕੋਲ ਹੈ ਪਿੰਡ ਪੰਡੋਰੀਆਂ ਪਿੰਡ ਦਾ ਦੁਬਾਰਾ ਦੱਸੋਗੇ ਪੰਡੋਰੀਆਂ ਜੀ ਪੰਡੋਰੀਆਂ ਹਾਂਜੀ ਅੱਛਾ ਪੰਡੋਰੀਆਂ ਦੇ ਲਾਗੇ ਪਿੰਡ ਕਿਹੜੇ ਆ ਪੰਡੋਰੀਆਂ ਦੇ ਲਾਗੇ ਮਸ਼ਰਕ ਦੀ ਤਰਫ ਤੁਲਸੀਪੁਰ ਪਰਥਾਲ ਜਨੂਬ ਦੀ ਤਰਫ ਪ੍ਰੇਲ ਅੱਛਾ ਮਸ਼ਰਕ ਦੀ ਤਰਫ ਬਗਿਆੜੀ ਮਗਰਬ ਦੀ ਤਰਫ ਮਰਕਾਲ ਅੱਛਾ ਤੇ ਇਹ ਹੁਣ ਨਾਰੋਵਾਲ ਜਾਂਦੇ ਆ ਇਦਾਂ ਹੀ ਆ ਜੀ ਨਹੀਂ ਇਹ ਸਿਆਲਕੋਟ ਨਹੀਂ ਇਹ ਤੇ ਸਿਆਲਕੋਟ ਪਿੰਡ ਤੁਹਾਡਾ ਆਜੀ ਪਿੰਡ ਮੇਰਾ ਹੁਣ ਪਸਰੂਰ ਤਹਿਸੀਲ ਪਸਰੂਰ ਅੱਛਾ ਤਹਿਸੀਲ ਪਸਰੂਰ ਦੇ ਵਿੱਚ ਹਾਂਜੀ ਜ਼ਿਲ੍ਹਾ ਸਿਆਲਕੋਟ ਹੀ ਅੱਛਾ ਜਦੋਂ ਤੁਹਾਡਾ ਪਿੰਡ ਜਿਹੜਾ ਸੀਗਾ ਹਾਂਜੀ ਇਹ ਹੁਣ ਪਾਕਿਸਤਾਨ ਦੇ ਵਿੱਚ ਹੈ ਨਾ ਜੀ ਅੱਛਾ ਹਾਂਜੀ ਅੱਛਾ ਤੁਹਾਡੇ ਪਿੰਡ 'ਚ ਕਿੰਨੇ ਕੁ ਘਰ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨ ਦੇ ਕਿੰਨੇ ਘਰ ਸੀਗੇ ਜੀ ਛੋਟਾ ਹੀ ਸੀ ਪਿੰਡ ਤਕਰੀਬਨ 50-60 ਘਰ ਸਨ ਅੱਛਾ ਉਹਦੇ ਵਿੱਚ 20 ਹਿੰਦੂਆਂ ਦੇ ਸਨ 20 ਘਰ ਹਿੰਦੂਆਂ ਦੇ ਸਨ ਹਾਂਜੀ ਕਿਹੜੇ ਘਰ ਸੀਗੇ ਤੁਹਾਡੇ ਹੋਰ ਦੱਸੋ ਨਾਮ ਜੀ ਸ਼ੋਲਾ ਰਾਮ ਅੱਛਾ ਮਲੂਖਾ ਰਾਮ ਹੂੰ ਭਗਤਾ ਹੂੰ
ਇਹ ਰਾਮ ਦਿੱਤਾ। ਅੱਛਾ, ਪਿੰਡ ਦਾ ਨੰਬਰਦਾਰ ਕੌਣ ਸੀ? ਪਿੰਡ ਦਾ ਨੰਬਰਦਾਰ ਜੀ ਚੌਧਰੀ ਗੁਲਾਮ ਅਲੀ। ਚੌਧਰੀ ਗੁਲਾਮ ਅਲੀ। ਹਾਂਜੀ, ਅੱਛਾ, ਮੁਸਲਮਾਨ। ਮੁਸਲਮਾਨ ਸੀ। ਅੱਛਾ, 20 ਘਰ ਤੇ ਹੋਏ ਆਪਣੇ ਹਿੰਦੂ ਵੀਰਾਂ ਦੇ, ਜੀ ਤੇ ਮੁਸਲਮਾਨ ਭਰਾਵਾਂ ਦੇ ਕਿੰਨੇ ਘਰ ਸੀਗੇ? 40 ਕੁ ਘਰ ਹੋਣ। 40 ਕੁ ਘਰ। ਸਿੱਖ ਵੀ ਹੈ ਸੀਗੇ ਉੱਥੇ? ਜੀ ਨਹੀਂ, ਸਿੱਖ ਨਹੀਂ ਸੀਗੇ। ਇੱਕ ਕੋਈ ਨਹੀਂ ਸੀ, ਈਸਾਈ ਕੋਈ ਨਹੀਂ ਸੀ। ਅੱਛਾ ਅੱਛਾ, 47 ਤੋਂ ਪਹਿਲੇ ਤੁਹਾਡਾ ਰਹਿਣ ਸਹਿਣ ਉੱਥੇ ਕਿਸ ਤਰ੍ਹਾਂ ਦਾ ਸੀ? ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ? ਇਹ ਬੜਾ ਅੱਛਾ ਸੀ। ਬੜਾ ਅੱਛਾ ਸੀ। ਹਾਂਜੀ, 47 ਤੋਂ ਪਹਿਲੇ ਪਤਾ ਹੈ ਸੀ ਕਿ ਵੰਡ ਛੰਡ ਹੋ ਜਾਣੀ ਹੈ ਜਾਂ ਜਾਣਾ ਪੈਣਾ ਜਾਂ ਰੁਕਣਾ ਪੈਣਾ? ਜੀ ਨਹੀਂ, ਨਹੀਂ ਪਤਾ ਸੀ। ਜੇ ਪਤਾ ਹੁੰਦਾ ਤਾਂ ਨਿਕਲ ਹੀ ਜਾਂਦੇ, ਪਤਾ ਨਹੀਂ ਸੀ। ਅੱਛਾ, ਤੁਸੀਂ ਤਾਂ ਬਿਲਕੁਲ ਬਾਰਡਰ ਦੇ ਲਾਗੇ ਹੋ, ਤੁਹਾਡੇ ਕਿੰਨੇ ਕੁ ਖਾਨਦਾਨ ਰਹਿ ਗਏ ਤੇ ਕਿੰਨੇ ਕੁ ਚਲੇ ਗਏ? ਜੀ ਤਕਰੀਬਨ ਤੋਰੀ ਗਏ, ਅਸੀਂ ਰਹਿ ਗਏ। ਤੁਸੀਂ ਰਹਿ ਗਏ ਸੀ? ਹਾਂਜੀ। ਇਕੱਲਾ ਤੁਹਾਡਾ ਪਰਿਵਾਰ ਰਹਿ ਗਿਆ ਸੀ? ਜੀ, ਤੁਸੀਂ ਕਿਵੇਂ ਰਹਿ ਗਏ? ਅਸੀਂ ਜੀ ਛੋਟੇ ਛੋਟੇ ਭਰਾ ਸਾਂ, 5-6। ਅੱਛਾ ਵਾਲਦ ਸਾਡਾ ਕੱਲਾ ਸੀਗਾ, ਭਾਈ ਕੋਈ ਨਹੀਂ ਸੀ। ਅੱਛਾ ਉਹਨੇ ਸੋਚਿਆ ਕਿ ਮੈਂ ਛੋਟੇ ਛੋਟੇ ਆ ਨਾ, ਇਹਨਾਂ ਨੂੰ ਲੈ ਕੇ ਖੱਜਲ ਖਰਾਬ ਕਰਾਂਗਾ ਹੂੰ ਤੇ ਬੈਠੇ ਰਹਿੰਦੇ ਆ ਇੱਥੇ। ਅੱਛਾ, ਜ਼ਮੀਨ ਵੀ ਹੈ ਸੀ ਉੱਥੇ? ਨਹੀਂ, ਜ਼ਮੀਨ ਨਹੀਂ ਸੀ। ਜ਼ਮੀਨ ਕੋਈ। ਕੀ ਕਰਦੇ ਸੀ? ਮਿਹਨਤ ਮਜ਼ਦੂਰੀ। ਮਿਹਨਤ ਮਜ਼ਦੂਰੀ। 47 ਤੋਂ ਪਹਿਲੇ ਵੀ? ਹਾਂਜੀ, ਅੱਛਾ, 47 ਦੇ ਵਿੱਚ ਹਾਲਾਤ ਕਿੱਦਾਂ ਦੇ ਬਣੇ? ਕੋਈ ਇਸ ਚੀਜ਼ ਦੀ ਤਫਰੀਕ, ਕੋਈ ਇਸ ਚੀਜ਼ ਦੀ ਵੰਡ ਤੁਹਾਡੇ ਨਾਲ ਕਿ ਤੁਸੀਂ ਹਿੰਦੂ ਹੋ, ਕੋਈ ਨਫ਼ਰਤ ਪਿੰਡ ਦੇ ਵਿਚਕਾਰ? ਜੀ ਤਕਰੀਬਨ ਤੁਹਾਨੂੰ ਪਤਾ ਹੈ ਕਿ ਸਾਰੇ ਪਿੰਡ ਇੱਕੋ ਜਿਹੇ ਨਹੀਂ, ਸਾਰੇ ਮਹੱਲੇ ਇੱਕੋ ਜਿਹੇ ਨਹੀਂ, ਸਾਰੇ ਘਰ ਇੱਕੋ ਜਿਹੇ ਨਹੀਂ, ਹਾਂ ਵਿੱਚ ਲੋਕ ਖੋਜਿਆ ਜਿਹਦੇ ਵੀ ਹੈ ਸਨ ਪਹਿਲੇ ਵੀ। ਅੱਛਾ, ਬਿਲਕੁਲ ਮੈਂ ਤੁਹਾਡੀ ਗੱਲ ਸਮਝ ਗਿਆ। ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਹਾਂਜੀ। ਚੰਗੇ ਵੀ ਆਏ ਸੀ, ਮਾੜੇ ਵੀ ਆਏ ਸੀ। ਜੀ, ਅੱਛਾ। ਵਿੱਚ ਬਹੁਤ ਅੱਛੇ। ਇਹ ਜਿਹੜਾ ਸਾਡਾ ਨੰਬਰਦਾਰ ਸੀ ਨਾ, ਹਾਂ ਹਾਂ, ਬਹੁਤ ਹੀ ਅੱਛਾ ਸੀ। ਅੱਛਾ ਆਦਮੀ। ਇਹ ਜੇ ਕੋਈ ਐਸੀ ਲਾਗ ਲਾਉਂਦਾ ਸੀ ਨਾ, ਉਹ ਕਹਿੰਦਾ ਇਹ ਪਹਿਲੇ ਸਾਡੇ ਆ ਲਾਓ, ਸਾਨੂੰ ਮਾਰੋ, ਫਿਰ ਇਹ ਨਾਲ ਜਾਇਓ। ਠੀਕ ਠੀਕ। ਤੁਹਾਡਾ ਉੱਥੇ ਕੋਈ ਮੰਦਿਰ ਵੀ ਹੈ ਸੀ ਪਿੰਡ 'ਚ? ਨਹੀਂ ਜੀ, ਅੱਛਾ ਮੰਦਰ ਕੋਈ ਨਹੀਂ, ਘਰਾਂ 'ਚ ਹੀ ਸਾਂ। ਅੱਛਾ, ਤੁਹਾਡੇ ਤੋਂ ਇਲਾਵਾ ਵੀ ਕੋਈ ਘਰ ਆਲੇ ਦੁਆਲੇ ਦੇ ਪਿੰਡਾਂ 'ਚ ਹੋਰ ਵੀ ਹਿੰਦੂ ਰਹਿ ਗਏ ਸੀ ਜਾਂ ਸਿਰਫ ਤੁਸੀਂ ਰਹੇ? ਜੀ ਆਲੇ ਦੁਆਲੇ ਪਿੰਡਾਂ 'ਚ ਹੈ ਸਨ। ਹੈ ਸਨ। 47 'ਚ ਉਹ ਚਲੇ ਗਏ ਸੀ ਕਿ ਉਹ ਰਹਿ ਗਏ? 47 'ਚ ਵੀ ਉਹ ਰਹਿ ਗਏ ਸਨ। ਰਹਿ ਗਏ ਸਨ। ਬਾਅਦ 'ਚ ਗਏ ਨਾ, ਕੋਈ 85 ਜੰਗ 'ਚ ਕੈਦੀ ਹੋ ਗਏ ਅੱਛਾ ਤੇ ਕੁਝ ਉਹ ਚੋਰੀ ਛੱਪੇ ਜਾਂਦੇ ਰਹੇ। ਅੱਛਾ, ਤੁਸੀਂ ਨਹੀਂ ਗਏ ਮਤਲਬ? ਜੀ ਨਹੀਂ, ਹੂੰ। ਕਦੀ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਯਾਰ ਚਲੋ ਬਾਕੀ ਟੁਰ ਗਏ ਨੇ, ਅਸੀਂ ਵੀ ਟੁਰ ਜਾਈਏ? ਜਦ ਦਿਮਾਗ 'ਚ ਆਉਂਦੀ ਸੀ, ਬੜੀ ਵਾਰੀ 3-4 ਵਾਰੀ ਸਮਾਨ ਸੁੱਟਿਆ। ਅੱਛਾ ਇੱਕ ਵਾਰੀ ਰਿਆਸਤ 'ਚ ਸੁੱਟਿਆ, ਛਾਂਬਲਿਆ ਵਾਲਾ ਪਿੰਡ ਆਹੋ। ਬਾਰਡਰ ਦੇ ਨਾਲ ਹੀ। ਹੂੰ ਇੱਕ ਵਾਰੀ ਉੱਥੇ ਸਮਾਨ ਸੁੱਟਿਆ, ਹੂੰ। ਇੱਕ ਵਾਰੀ ਆਪਣੇ ਨਾਨਕੇ ਸੁੱਟਿਆ। ਅੱਛਾ, ਤੁਰ ਜਾਈਏ। ਨਾਨਕੇ ਕਿੱਥੇ ਤੁਹਾਡੇ? ਨਾਨਕੇ ਸਾਡੇ ਸਬਜ਼ ਪੀਰ ਹੈ ਪਿੰਡ। ਸਬਜ਼ ਬੀਰ ਪਰਲੇ ਪਾਸੇ ਹੈ? ਨਹੀਂ ਜੀ, ਪਾਕਿਸਤਾਨ। ਪਾਕਿਸਤਾਨ 'ਚ? ਹਾਂਜੀ। ਅੱਛਾ, ਤੁਸੀਂ ਸਿਆਲਕੋਟ 'ਚ 1969 'ਚ ਆਏ ਹੋ? ਜੀ, ਅੱਛਾ, ਤੇ ਇੱਥੇ ਸਿੱਖ ਹੈਗੇ ਸੀ ਸਿਆਲਕੋਟ ਸ਼ਹਿਰ ਦੇ ਵਿੱਚ? ਨਹੀਂ ਜੀ, ਕੋਈ ਨਹੀਂ ਸੀ? ਕੋਈ ਨਹੀਂ। ਅੱਛਾ ਇੱਕ ਦੋ ਘਰ ਹੈ ਸੀ। ਅੱਛਾ, ਇੱਕ ਦੋ ਘਰ ਹੀ ਸੀਗੇ। ਜੀ, ਹਾਂ, ਉਹ ਵੀ ਉਹ ਜੋਗੇ ਹੋਰਾਂ ਦਾ ਹੋਣਾ ਵਾ? ਹਾਂਜੀ। ਜੋਗੀ ਜਿਹੜਾ ਹੈਗਾ ਹਾਂਜੀ ਹਾਂਜੀ। ਉਹਨਾਂ ਦਾ ਘਰ ਹੀ ਹੋਣਾ ਨਾ? ਜੀ ਆ, ਤਕਰੀਬਨ ਉਹਨਾਂ ਦਾ ਹੀ ਆਹੋ, ਹੈ। 2 ਭਰਾ ਰਹਿ ਗਏ ਸੀ। ਇੱਕ ਭਰਾ ਹੁਣ ਬਾਹਰ ਚਲਾ ਗਿਆ ਮੇਰਾ ਖਿਆਲ, ਜੀ। ਨਾਮ ਮੈਨੂੰ ਭੁੱਲ ਗਿਆ ਦਾ ਉਹਦਾ। ਹਾਂਜੀ ਆ, ਉਹ ਬਾਹਰ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਇੱਥੇ ਆਏ ਤੇ ਇੱਥੇ ਕਿਦਾਂ ਦਾ ਮਾਹੌਲ ਸੀਗਾ? ਸਿਆਲਕੋਟ ਹੈ, ਗੁਰਦੁਆਰੇ ਦਾ ਕੀ ਹਾਲ ਸੀਗਾ? ਗੁਰਦੁਆਰੇ ਦਾ ਜੀ ਬਹੁਤ ਖਸਤਾ ਹਾਲ ਸੀ, ਬਹੁਤ ਪਹਿਲਾ। ਅੱਛਾ ਨਸ਼ਈਆਂ ਦਾ, ਭੰਗੀਆਂ ਦਾ ਡੇਰਾ ਸੀ। ਗੋਇਆ ਕੂੜਾ ਡੰਗਰ ਲੋਕ ਬਣਦੇ ਸਨ। ਅੱਛਾ। ਵਿੱਚ ਇੱਥੇ ਉਹ ਭੈਣ ਚੋਦ ਬੰਦੇ ਸਨ, ਹੂੰ ਬਦਮਾਸ਼ ਮੁੰਡੇ ਬਾਗੀ ਵੀ ਕਰਦੇ ਰਹੇ। ਨਸ਼ਈ ਤੇ ਮੈਂ ਖੁਦ ਵੇਖੇ ਆ। ਜੀ ਹਾਂ, ਤੇ ਇਹ ਰੱਬ ਭਲਾ ਕਰੇ ਜਿਸ ਕਰਨ ਦਾ, ਫਿਰ ਦੁਆਵਾਂ ਦਈਏ ਉਹਨੂੰ। ਜੀ, ਖਿਆਲ ਬਾਤਾਂ ਨਾ, ਹਾਂ। ਖਿਆਲ ਬਾਤਾਂ ਨਾ। ਇਹਨਾਂ ਤਲੀ ਤੇ ਜਾਨ ਧਰ ਕੇ ਹਾਂ। ਇਹ ਕੰਮ ਇਹਨਾਂ ਨੂੰ ਪਾਇਆ। ਹੂੰ। ਜੀ
ਚਲੋ ਜਸਕਰਨ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਬਾਰੇ ਵੀ ਮੈਂ ਤੁਹਾਨੂੰ ਦੱਸਦਾ, ਬਜ਼ੁਰਗਾਂ ਨਾਲ ਕੁਝ ਹੋਰ ਗੱਲਾਂ ਕਰਦੇ ਹਾਂ। ਬਾਬਾ ਜੀ ਇਹ ਦੱਸਿਓ ਕਿ ਤੁਸੀਂ ਸਕੂਲ ਵੀ ਜਾਂਦੇ ਰਹੇ ਹੋ, ਹਾਂਜੀ ਤੁਹਾਡੇ ਪਿੰਡ 'ਚ ਸਕੂਲ ਐਸੀ ਹੈ ਕਿਧਰੇ ਆਲ ਦੁਆਲ ਦੇ ਪਿੰਡ ਜਾਂਦੇ? ਜਿਹਨੇ ਪਿੰਡ ਨਹੀਂ ਨਾਲ ਸੀ ਪਿੰਡ ਪੰਡੋਰੀਆਂ ਦੇ ਵਿੱਚ ਹੀ ਸੀ ਸਕੂਲ? ਜੀ ਨਹੀਂ, ਪਰਥਾਲ ਸੀ ਨਾਲ। ਪਤਹਾਰ ਸਿੰਘ? ਪਰਥਾਲ, ਪਰਤਹਾਲ? ਹਾਂਜੀ ਪਰਤਹਾਲ, ਪਰਤਾਲ, ਠੀਕ ਹੈ, ਪਰਤਾਲ। ਹਾਂਜੀ ਅੱਛਾ, ਤੇ ਉੱਥੇ ਸਕੂਲ ਸੀਗਾ? ਜੀ। ਤੁਹਾਡੇ ਨਾਲ ਕੋਈ ਸਿੱਖਾਂ ਦੇ ਬੱਚੇ, ਕੋਈ ਉਸਤਾਦ, ਕੋਈ ਵੱਡਾ ਨਾਮ ਚੇਤੇ ਹੋਵੇ? ਤਕਰੀਬਨ ਸਾਡੇ ਇਲਾਕੇ 'ਚ ਸਿੱਖ ਹੈ ਹੀ ਕੋਈ ਨਹੀਂ। ਹੈ ਹੀ ਨਹੀਂ ਸੀ, ਹਿੰਦੂ ਜ਼ਿਆਦਾ ਸਨ? ਜੀ ਠੀਕ ਠੀਕ। ਤੇ ਉੱਥੇ ਕੋਈ ਪੜ੍ਹਾਉਣ ਵਾਲੇ ਦਾ ਨਾਮ ਯਾਦ? ਜੀ ਹਾਂ। ਹਾਂਜੀ ਦੱਸੋ। ਸੈਯਦ ਤਫੈਲ ਸ਼ਾਹ ਸੀ ਇੱਕ, ਅੱਛਾ। ਇੱਕ ਮਾਸਟਰ ਅੱਲਾ ਰੱਖਾ ਸੀ, ਹੂੰ। ਇੱਕ ਗੁਲਾਮ ਨਬੀ ਸੀ। ਅੱਛਾ। ਜੀ ਉਸ 47 ਤੋਂ ਪਹਿਲੇ ਦਾ ਕੋਈ ਨਾਮ? 47 ਤੋਂ ਪਹਿਲੇ ਦੇ ਹੀ ਨਾ। ਅੱਛਾ, 47 ਤੋਂ ਪਹਿਲੇ ਦਾ ਹੀ ਨਾਮ ਦੱਸਿਆ। ਹਾਂਜੀ। ਠੀਕ 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 ਠੀਕ। ਸਹੀ। ਤੇ ਹੁਣ ਇੱਥੇ ਕੀ ਕਰਦੇ ਕੀ ਹੋ? ਮੈਂ ਤਾਂ ਜੀ ਪੱਠੇ ਤੋਂ ਮੁੰਸ਼ੀ ਸਾਂ। ਅੱਛਾ, ਪੱਠੇ 'ਚ ਮੁੰਸ਼ੀ ਸੀਗੇ? ਹਾਂਜੀ ਇੱਟਾਂ ਦਾ ਕੰਮ ਕਰਦੇ ਸੀ? ਅੱਛਾ ਅੱਛਾ ਅੱਛਾ। ਉਹ ਜਿਉਂ ਛੱਡਿਆ ਨਜ਼ਰ ਘਟ ਗਈ ਹੈ, ਹੂੰ। ਹੁਣ ਮੈਂ ਵਿਹਲਾ ਹੀ ਨਾ, ਅੱਛਾ। ਹੁਣ ਬੱਚੇ ਘਰ। ਅੱਛਾ, 47 ਦੇ ਵਿੱਚ ਚੂੰਕਿ ਤੁਸੀਂ ਬਹੁਤ ਥੋੜੀ ਕਮਿਊਨਿਟੀ ਹੋ, ਹੁਣ ਇੱਥੇ ਕਿੰਨੇ ਕੁ ਸਿੱਖ ਹੈਗੇ ਵੈਸੇ? ਹਿੰਦੂ ਔਰ ਹਿੰਦੂ ਕਿੰਨੇ ਕਿੰਨੇ, ਸਿੱਖ ਕਿੰਨੇ ਕਿੰਨੇ ਸਿਆਲਕੋਟ 'ਚ? ਸਿਆਲਕੋਟ 'ਚ ਸਿੱਖ ਅਜੇ ਵੀ ਬਹੁਤ ਘੱਟ ਨੇ। ਹਾਂਜੀ। ਉਹ ਘਰ ਹੈ ਤੇ ਆ ਪੂਰਬ ਹੈ ਪਿੰਡ, ਹਾਂਜੀ। ਪੂਰਬ ਹੈ ਨਾ ਘਰ, ਹੂੰ। ਉਹ ਨਵੇਂ ਹੀ ਹੋਏ ਨੇ। ਆਹੋ, ਗਿਣਤੀਆਂ ਤੇ ਆ, ਗਿਣਤੀਆਂ ਤੇ ਆ, 100 ਵੀ ਨਹੀਂ ਹੋਣੇ। ਜੀ ਜੀ, ਆ ਨਹੀਂ 100 ਬੰਦੇ ਵੀ ਨਹੀਂ ਹੋਣੇ ਘਰ ਦੇ, ਬੜੀ ਦੂਰ ਦੀ ਗੱਲ ਹੈ। ਜੀ ਜੀ ਨਹੀਂ ਹੋਣੇ। ਅੱਛਾ, ਸਹੀ। ਤੇ ਹਿੰਦੂਆਂ ਦੇ ਕਿੰਨੇ ਘਰ ਹੈਗੇ? ਹਿੰਦੂਆਂ ਦੇ ਘਰ ਬਾਬਾ ਨੇ। ਬਾਬਾ ਨੇ? ਹਾਂਜੀ। ਕੋਈ ਇੱਥੇ ਮੰਦਿਰ ਵੀ ਹੈਗਾ? ਮੰਦਰ ਕੀ ਆ, ਦੋ ਮੰਦਰ ਦਾਦ ਨੇ। ਅੱਛਾ, ਜੀ। ਸਹੀ। ਅੱਛਾ, 47 ਚ ਜਾਂ 47 ਤੋਂ ਬਾਅਦ ਕਦੀ ਤੁਹਾਡੇ ਨਾਲ ਸਕੂਲ ਦੇ ਵਿੱਚ ਜਾਂ ਕਿਧਰੇ ਹੋਰ ਹੇਟ ਸਪੀਚ ਕੀਤੀ ਗਈ ਹੋਵੇ, ਤੁਹਾਡੇ ਨਾਲ ਨਫ਼ਰਤ ਕੀਤੀ ਗਈ ਹੋਵੇ, ਕੋਈ ਐਸਾ ਵਾਕਿਆ? ਨਫ਼ਰਤ ਦੀ ਤਕਰੀਬਨ ਹੁੰਦੀਆਂ ਹੀ ਰਹਿੰਦੀਆਂ ਨਫ਼ਰਤਾਂ, ਉਹ ਖੈਰ ਉੱਡੀ ਨਹੀਂ ਕੋਈ। ਅੱਛਾ। ਮੈਂ ਪੱਠੇ ਤੇ ਸਾਂ ਜਦੋਂ, ਹੂੰ। ਜਿਹੜਾ ਮਾਲਕ ਸੀ ਹੂੰ। ਉਹ ਬਟਾਲੇ ਦਾ ਮਾਜਰ ਸੀ। ਅੱਛਾ ਇਹ ਬੜਾ ਅਮੀਰ ਆਦਮੀ ਸੀ, 8 ਪੱਠੇ ਸਨ ਉਹਦੇ। ਅੱਛਾ। ਉਹ ਮੈਨੂੰ ਕਹਿੰਦਾ ਰਾਮਦਾਸ, ਯਾਰ ਬਖਸ਼ਿਸ਼ ਹੈ ਮੁਸਲਮਾਨਾਂ ਨੂੰ ਹੈ, ਅੱਛਾ ਇਹ ਹਿੰਦੂਆਂ ਨੂੰ ਕੋਈ ਬਖਸ਼ਿਸ਼ ਨਹੀਂ, ਅੱਛਾ ਯਾਰ ਤੂੰ ਮੁਸਲਮਾਨ ਹੋ ਜਾ। ਅੱਛਾ ਮੈਂ ਨਹੀਂ ਆਜੀ ਸਾਹਿਬ ਹੈ ਨਹੀਂ ਗੱਲ, ਬਖਸ਼ਿਸ਼ ਆਪਣੇ ਅਮਲਾਂ ਨੂੰ ਹੈ, ਮਤਲਬ ਕਿਸੇ ਨੂੰ ਨਹੀਂ ਬਖਸ਼ੇ। ਬਖਸ਼ਿਸ਼ ਉਹਦੀ ਹੈ ਜਿਹਦੇ ਅਮਲ ਚੰਗੇ। ਵਾਹ ਜੀ ਵਾਹ, ਕੀ ਬਾਤ। ਨਹੀਂ ਯਾਰ ਨਹੀਂ, ਇਹ ਨਹੀਂ ਗੱਲ, ਬਖਸ਼ੇ ਮੁਸਲਮਾਨ। ਇੱਕ ਦਿਨ ਨਿੱਕੀ ਬਾਰਿਸ਼ ਪਈ ਹੋਏ, ਅੱਛਾ ਲੇਬਰਾਂ ਸਾਰੀਆਂ ਬੇਲੀਆਂ ਸਨ, ਅੱਛਾ ਆ ਮੇਰੇ ਦੁਆਲੇ ਹੋਏ ਸਾਰੇ ਹੀ, ਹੂੰ ਯਾਰ ਤੂੰ ਮੁਸਲਮਾਨ ਹੋ ਜਾ। ਅੱਛਾ ਮੈਂ ਕਿਹਾ ਗੱਲ ਸੁਣੋ ਯਾਰ ਮੇਰੀ, ਐਂ ਸੁਣਾਓ। ਮੈਂ ਕਿਹਾ ਕੁਰਾਨ ਸ਼ਰੀਫ ਦੇ ਵਿੱਚ ਹੈ ਕਿ ਉਹਦੇ ਹੁਕਮ ਬਗੈਰ ਇੱਕ ਪੱਥਰ ਨਹੀਂ ਹਿਲਦਾ। ਮੈਂ ਕਿਹਾ ਫਿਰ ਜੇ ਹੈ ਕੁਰਾਨ ਸ਼ਰੀਫ 'ਚ, ਤੁਸੀਂ ਮਤਲਬ ਦੇ ਠੇਕੇਦਾਰ ਹੋ, ਆਪੇ ਉਹਦਾ ਹੁਕਮ ਹੋਏਗਾ ਤੇ ਹੋ ਜਾਣਾ, ਕੀ ਮੈਨੂੰ ਆਂਦੇ। ਵਾਹ ਜੀ ਵਾਹ, ਕੀ ਬਾਤ। ਅੱਛਾ, ਮਾਲਕ ਸਾਡਾ ਲਗਾ ਖੈਨ ਰਾਮਦਾਸ, ਅੱਜ ਤੋਂ ਲੈ ਕੇ ਮੈਂ ਤੈਨੂੰ ਨਹੀਂ ਕਹਿੰਦਾ। ਅੱਛਾ ਫਿਰ ਮੇਰੇ ਨਾਲ ਬਹੁਤ ਅੱਛਾ ਤਰੀਕਾ ਉਹਦਾ ਰਿਹਾ। ਅੱਛਾ, ਚਾਹ ਚੂ ਮੈਂ ਬਣਾਉਣੀ ਤੇ ਬਣਾਉਣੀ। ਹੁਣ ਬੱਚੇ ਕੀ ਕਰਦੇ ਆ? ਬੱਚੇ ਦੀ ਇੱਕ ਤਾਂ ਦਸਤਾਨਿਆਂ ਦਾ ਕਰਦਾ, ਅੱਛਾ ਇੱਕ ਫੈਕਟਰੀ 'ਚ ਹੁੰਦਾ। ਅੱਛਾ ਮੇਰਾ ਖਿਆਲ ਆ ਉਹ ਫੈਕਟਰੀ ਦਾ ਮਟੀਰੀਅਲ ਵੀ ਲਿਆਉਂਦਾ, ਉਹਨਾਂ ਦੇ ਘਰ ਦਾ ਵੀ ਲਿਆਉਂਦਾ। ਅੱਛਾ ਅੱਛਾ ਜੀ। ਅੱਛਾ ਬਜ਼ੁਰਗੋ, ਇੰਡੀਆ 'ਚ ਵੀ ਕੋਈ ਰਿਸ਼ਤੇਦਾਰੀ ਹੈਗੀ ਹੈ? ਦੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਹੈ, ਮਾਮੇ ਫੁੱਫੀਆਂ। ਮਾਮੇ ਫੁੱਫੀਆਂ ਤੁਹਾਡੀ ਉੱਥੇ ਆ? ਹਾਂਜੀ। ਕੋਈ ਰਾਬਤਾ ਰੂਬਤਾ ਹੈ ਉਹਨਾਂ ਨਾਲ? ਕੋਈ ਨਹੀਂ। ਕੋਈ ਨਹੀਂ। 47 ਦੇ ਗਵਾਚੇ ਆ? ਹਾਂਜੀ, ਆ 65 ਸੇ ਤਕਰੀਬਨ ਪੂਰੇ ਗੁਆਚੇ ਨੇ, ਅੱਗੇ ਖਾਸ ਖੂਤ ਹੁੰਦੇ ਸਨ। ਅੱਛਾ, ਕੋਈ ਨਾਂ ਦੱਸੋ ਉਹਨਾਂ ਦੇ ਜਿਹੜੇ ਤੁਹਾਡੇ ਜੀ ਗਵਾਚੇ ਆ। ਜੀ ਮਾਮਾ ਮੇਰਾ ਸੀ ਸਵਾਵਾ ਰਾਮ।
ਸੁਹਾਗਾ ਰਾਮ। ਹਾਂਜੀ ਅੱਛਾ। ਫੁੱਫੀ ਮੇਰੀ ਸੀ ਉਮਰੀ ਦੇਵੀ। ਉਮਰੀ ਦੇਵੀ। ਹਾਂਜੀ ਹੋਰ ਤਾਏ ਚਾਚੇ ਸਨ। ਸ਼ੋਲਾ ਰਾਮ ਸੀ ਤਾਇਆ, ਗੰਡਾ ਰਾਮ ਸੀ ਚਾਚਾ, ਚਾਚੀਆਂ ਬਾਬੇ ਨੂੰ ਔਰ ਬਾਅਦ ਸਾਡੇ ਦਾ ਭਾਈ ਕੋਈ ਨਹੀਂ ਸੀ। ਅੱਛਾ। ਜੀ ਇਹ 47 ਉਹ 65 ਦੇ ਗਵਾਚੇ ਨੇ। ਜੀ ਆ ਪਹਿਲੇ ਖਾਸ ਖੂਤਾ ਹੁੰਦੇ ਸਨ, ਅੱਛਾ। ਬਾਅਦ ਚ ਕੋਈ ਨਹੀਂ ਆਇਆ। ਤੇ ਅੱਛਾ ਕੋਸ਼ਿਸ਼ ਕੋਈ ਪਤਾ ਹੈ ਇੰਡੀਆ 'ਚ ਉਹ ਕਿਹੜੇ ਪਿੰਡ ਜਾ ਕੇ ਬੈਠੇ ਸੀ? ਜੀ ਕਿਹੜੇ ਪਿੰਡ 'ਚ ਸੀਗੇ? ਇਹ ਜਿਹੜੇ ਨਾ ਮੇਰੇ ਮਾਮੇ ਹੈ, ਹਾਂ। ਇਹ ਨਾ ਦੱਬੜ ਦਿਉੜੀ। ਅੱਛਾ। ਇਹ ਚਾਚੇ ਨੇ ਜਿਹੜੇ ਇਹ ਨਰੀਏ ਨੇ ਵਾਲੇ ਨੇ। ਅੱਛਾ। ਜੀ ਜ਼ਿਲ੍ਹਾ ਕਿਹੜਾ ਪੈਂਦਾ ਸੀ ਇਹਨਾਂ ਨੂੰ? ਇਹਨਾਂ ਨੂੰ ਜੀ ਮੇਰਾ ਜੰਮੂ ਹੀ ਪੈਂਦਾ। ਜੰਮੂ 'ਚ ਨੇ ਉਹ? ਹਾਂਜੀ ਅੱਛਾ। ਉੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਆ, ਤੁਹਾਡੇ ਮਾਮੇ ਫੁੱਫੀਆਂ, ਉਹਨਾਂ ਨੂੰ ਕੋਈ ਸੁਨੇਹਾ, ਕੋਈ ਸਲਾਮ? ਉਹਨਾਂ ਨੂੰ ਨਮਸਤੇ ਦੇ ਦਿਓ। ਨਮਸਤੇ ਦੇ ਦਵਾ। ਹਾਂਜੀ ਤੇ ਕਹੋ ਕਿ ਕਦੇ ਉਹ ਕਦੇ ਸਾਨੂੰ ਯਾਦ ਕਰਿਆ ਕਰੋ, ਕੋਈ ਖਾਸ ਪੱਤਰ ਬੰਦਾ ਭੇਜਦਾ ਕੋਈ ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਾਂ ਕੀ ਕਾਰੋਬਾਰ ਉਧਰ ਕਰਦੇ ਹੋ? ਉਹਦਾ ਵੀ ਪੁੱਛਾਂ? ਹਾਂਜੀ ਤੇ ਜੇ ਉਹ ਆਣਾ ਚਾਹਣ ਪਾਕਿਸਤਾਨ, ਫੇਰ ਕੀ ਆਖਾਂ? ਜਾਣਾ ਚਾਹਣ ਤੇ ਆਉਣ, ਔਰ ਜਾਣ ਬਸ ਵੀਜ਼ੇ ਹੀ ਬੰਦ ਨੇ। ਹਾਂ। ਤੇ ਤੁਸੀਂ ਜਾਣਾ ਉਹਨਾਂ ਕੋਲ ਕਿ ਉਹ ਆਣ? ਜੀ ਨਹੀਂ, ਮੈਂ ਤੇ ਹੁਣ ਨਹੀਂ ਜਾਣਾ ਕਿਉਂਕਿ ਮੇਰੀ ਹੁਣ ਉਮਰ ਕੋਈ ਨਹੀਂ। ਮੈਂ ਹੁਣ ਬੱਚਿਆਂ ਕੋਲ ਮਜ਼ਾਕ ਕਰਾਉਣ ਜਾਣਾ ਹੈ। ਅੱਛਾ। ਕੀ ਕਰਾਉਣ ਜਾਣਾ ਬੱਚਿਆਂ ਕੋਲ? ਮਜ਼ਾਕ। ਅੱਛਾ ਅੱਛਾ। ਆ ਬੱਚੇ ਮਜ਼ਾਕ ਕਰਨੇ ਨੇ। ਅੱਛਾ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ ਜੀ, ਮਿਹਰਬਾਨੀ। ਲਓ ਜੀ, ਆਪਾਂ ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਸਿਆਲਕੋਟ ਦੇ ਵਿੱਚ ਤਕਰੀਬਨ ਕੋਈ 5000 ਦੇ ਕਰੀਬ ਸਾਡੇ ਹਿੰਦੂ ਭਰਾ ਹੈਗੇ ਆ, ਔਰ ਮੈਨੂੰ ਬੜੀ ਮੇਰੀ ਖੁਆਇਸ਼ ਸੀ ਕਿ ਮੈਂ ਇਹਨਾਂ ਵੀਰਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂ। 47 ਤੇ ਇਹਨਾਂ ਦੇ ਪਿੰਡੇ ਤੇ ਜੋ ਬੀਤੀ, ਇਹਨਾਂ ਦੇ ਵੀ ਅਸੀਂ ਗੱਲਬਾਤ ਜਿਹੜੀ ਹੈ ਨਾ ਸਿਰਫ ਰਿਕਾਰਡ ਕਰੀਏ, ਬਲਕਿ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਤੱਕ ਵੀ ਪਹੁੰਚਾਈਏ। ਬਜ਼ੁਰਗਾਂ ਨੇ ਕੁਝ ਗੱਲਾਂ ਬੜੀਆਂ ਖਾਸ ਕੀਤੀਆਂ। ਜੇ ਧਰਮ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਇਹਦੇ 'ਚ ਤਾਂ ਕਿਸੇ ਦਾ ਵੀ ਕੋਈ ਚੁਆਇਸ ਨਹੀਂ ਹੁੰਦੀ। ਕੁਦਰਤ ਜਿਹੜੀ ਹੈ ਉਹ ਤੈਅ ਕਰਦੀ ਹੈ ਕਿ ਕਿੰਨੇ ਮੁਸਲਮਾਨ ਦੇ ਘਰ ਜੰਮਣਾ ਹੈ ਤੇ ਕਿੰਨੇ ਸਿੱਖ ਦੇ ਘਰ ਜੰਮਣਾ ਹੈ ਤੇ ਕਿੰਨੇ ਹਿੰਦੂ ਦੇ ਘਰ ਜੰਮਣਾ। ਸੋ ਇਹਦੇ ਉੱਪਰ ਕਿਸੇ ਦਾ ਕੋਈ ਉਹ ਨਹੀਂ ਹੁੰਦਾ। ਲੇਕਿਨ ਖੈਰ, ਆਪਾਂ ਬਜ਼ੁਰਗਾਂ ਨਾਲ ਜੋ ਗੱਲਬਾਤ ਕੀਤੀ, ਔਰ ਬਜ਼ੁਰਗਾਂ ਦੇ ਜੋ ਰਿਸ਼ਤੇਦਾਰ ਨੇ, ਜੋ ਇਹਨਾਂ ਦੀ ਮਾਮੀਆਂ, ਮਾਮੇ ਔਰ ਫੁੱਫੀਆਂ ਜਿਹੜੇ ਬਜ਼ੁਰਗਾਂ ਦੇ 47 ਵੇਲੇ ਦੇ ਵਿਛੜ ਗਏ ਨੇ, ਉਹ ਜ਼ਰੂਰ ਰਾਬਤਾ ਕਰਨਗੇ। ਔਰ ਮੈਂ ਦੱਸਦਾ ਜਾਵਾਂ, ਗੁਰਦੁਆਰਾ ਸਾਹਿਬ ਬਾਰੇ ਪਹਿਲੇ ਵੀ ਗੱਲਬਾਤ ਹੋਈ। ਗੁਰਦੁਆਰਾ ਬਾਬੇ ਦੀ ਬੇਰ 'ਚ ਆਪਾਂ ਬੈਠੇ ਹਾਂ, ਔਰ ਮੈਂ ਸਪੈਸ਼ਲੀ ਸ਼ੁਕਰੀਆ ਅਦਾ ਕਰਦਾ ਇਸ ਵੀਡੀਓ ਲਈ ਵੀਰ ਜਸਕਰਨ ਸਿੰਘ ਦਾ। ਵੀਰ ਜਸਕਰਨ ਸਿੰਘ ਦਾ ਵੈਸੇ ਵੀ ਸਿੱਖ ਕੌਮ 'ਤੇ ਇੱਕ ਬਹੁਤ ਵੱਡਾ ਅਹਿਸਾਨ ਮੈਂ ਸਮਝਦਾ, ਕਿਉਂਕਿ ਜਿਹੜਾ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਵੇਖਿਆ ਹੈ, ਮੈਂ ਇਸ ਗੁਰਦੁਆਰਾ ਸਾਹਿਬ ਨੂੰ ਲਗਭਗ ਕੋਈ 15 ਸਾਲ ਪਹਿਲੇ ਮੈਂ ਇਸ ਗੁਰੂ ਘਰ ਨੂੰ ਵੇਖਿਆ ਸੀਗਾ, ਔਰ ਉਸ ਵੇਲੇ ਦਾ ਬਹੁਤ ਮੰਦਾ ਹਾਲ ਸੀ। ਕੁਝ ਨਸ਼ਈਆਂ ਦੇ ਗਰੁੱਪ ਦਾ ਇਹਦੇ ਉੱਪਰ ਕਬਜ਼ਾ ਸੀਗਾ, ਔਰ ਵੀਰ ਜਸਕਰਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਛੱਡ ਕੇ, ਆਪਣੇ ਸਾਰੇ ਕੰਮ ਕਾਰੋਬਾਰ ਛੱਡ ਕੇ ਇਸ ਗੁਰੂ ਘਰ ਨੂੰ ਬਚਾਇਆ। ਉਹਦੀ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਅਹਿਸਾਨ ਹੈ ਪੂਰੇ ਪੰਥ ਦੇ ਉੱਪਰ। ਸੋ ਉਸ ਵੀਰ ਦਾ ਅਹਿਸਾਨ ਅਸੀਂ ਕਦੇ ਨਹੀਂ ਭੁੱਲਾਂਗੇ, ਔਰ ਉਸ ਦਾ ਇਸ ਵੀਡੀਓ ਲਈ, ਇਸ ਬਜ਼ੁਰਗਾਂ ਲਈ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ। ਹਕੀਕਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ, ਆਪਣੇ ਪੁਰਾਣੇ ਸਾਂਝ, ਪੰਜਾਬ ਦੀ ਜਿਹੜੀ ਸਾਂਝ ਸੀ, ਪੰਜਾਬ ਦਾ ਜਿਹੜਾ ਸੱਭਿਆਚਾਰ ਸੀ, ਉਹਦੇ ਉੱਪਰ ਗੱਲਬਾਤ ਕਰਦੇ ਹਾਂ, ਔਰ ਇਹ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਐਸੇ ਪ੍ਰੋਗਰਾਮ ਦੇ ਵਿੱਚ ਫਿਰ। ਰੱਬ ਰਾਖਾ ਜੀ।